1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਸੱਜਣ ਕੁਮਾਰ ਬਰੀ। ਅਮਰੀਕੀ ਸਿੱਖ ਭਾਈਚਾਰੇ ਖਿਲਾਫ ਭੇਦਭਾਵ ਨੂੰ ਰੋਕਣ ਲਈ US ਕਾਂਗਰਸ ਵਿੱਚ ਇੱਕ ਬਾਈਪਾਰਟੀਜ਼ਨ ਬਿੱਲ ਪੇਸ਼। ਹਲਕਾ ਮਹਿਲਾ ਕਲਾਂ ਦੇ ਪਿੰਡ ਠਿਕਰੀਵਾਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ प्रदर्शन। दोषी नहीं था तो क्यों ये इतने दिनों से ये था बंद था, किस लिए बंद था? ये अंधी बेरी सरकार हमें इंसाफ क्यों नहीं दी? हमें तो चाहिए इंसाफ। ने हमारा परिवार मारा गया कि इंसाफ दिया, इसको वापस बंद करो। हमारे परिवार का वर्कर्स के लिए सजा दी थी इसको। सज्जन कुमार का हाथ है, ये सरकार भी झूठी है, सरकार भी सच्ची नहीं है। ये हम लोगों की कोई सुनाई नहीं कर रही है। हमारा क्या दोष था? अगर जिसने मारा है तो उनके पूरे परिवार को मार देते, हमें क्यों मारा? गरीबों को मारा। मेरे घर के 10 जने गए, जब हमारे लाशों के ढेर लगे हुए थे, हम लाशें कूद के आए। सरकार ने हमारे साथ क्या करा? इन्होंने क्या करा? वो सज्जन कुमार तेरा घर का कख ना रहे तेरा सज्जन कुमार। ਦਿੱਲੀ ਦੀ ਰਾਉਜ਼ ਐਵਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਰਾਜਧਾਨੀ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਸੰਬੰਧਿਤ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕੀਤਾ ਗਿਆ, ਜਦਕਿ ਇਸ ਕੇਸ ਦੇ ਮੁੱਖ ਗਵਾਹ ਦੀ ਬਿਆਨਾਂ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਬਰੀ ਹੋਣ ਤੋਂ ਬਾਅਦ ਵੀ ਸੱਜਣ ਕੁਮਾਰ ਬਾਹਰ ਨਹੀਂ ਆ ਸਕੇਗਾ, ਕਿਉਂਕਿ ਉਸ ਨੂੰ 2 ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਹੈ। ਵਿਸ਼ੇਸ਼ ਜੱਜ ਦਿਗਵਿਜੇ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਇਸ ਮਾਮਲੇ ਦੀ ਸੁਣਵਾਈ ਪੂਰੀ ਕਰਨ ਤੋਂ ਬਾਅਦ 22 ਜਨਵਰੀ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਫਰਵਰੀ 2015 ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਦਿੱਲੀ ਦੇ ਜਨਕਪੁਰੀ ਤੇ ਵਿਕਾਸਪੁਰੀ ਖੇਤਰਾਂ ਵਿੱਚ ਹੋਈ ਹਿੰਸਾ ਨਾਲ ਸੰਬੰਧਿਤ ਸ਼ਿਕਾਇਤਾਂ ਦੇ ਆਧਾਰ ਤੇ ਸੱਜਣ ਕੁਮਾਰ ਵਿਰੁੱਧ 2 FIR ਦਰਜ ਕੀਤੀਆਂ ਸਨ। ਪਹਿਲੀ FIR ਜਨਕਪੁਰੀ ਵਿੱਚ ਹੋਈ ਹਿੰਸਾ ਨਾਲ ਸੰਬੰਧਿਤ ਸੀ, ਜਿੱਥੇ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕਰ ਦਿੱਤੀ ਗਈ ਸੀ। ਦੂਜੀ FIR ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸ ਨੂੰ ਕਥਿਤ ਤੌਰ ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿੱਚ ਸਾੜ ਦਿੱਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਉਹਨਾਂ ਪੀੜਤ ਪਰਿਵਾਰਾਂ ਨੂੰ ਮਾਨਸਿਕ ਤੌਰ ਤੇ ਡੂੰਘੀ ਸੱਟ ਮਾਰੀ ਹੈ, ਜੋ ਲੰਮੇ ਸਮੇਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਇਤਿਹਾਸ ਅੰਦਰ ਘੱਲੂਘਾਰੇ ਵਜੋਂ ਦਰਜ ਹੈ, ਜਦੋਂ ਸਰਕਾਰੀ ਸ਼ਹਿ ਤੇ ਸਿੱਖਾਂ ਨੂੰ ਵਹਿਸ਼ਿਆਨਾ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰ ਕਰੀਬ 41 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਨ। ਇੰਨੀ ਲੰਮੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਪੀੜਤਾਂ ਦੇ ਨਾਲ-ਨਾਲ ਸਮੁੱਚੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਸਾਫ਼ ਤੌਰ ਤੇ ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਹੈ ਅਤੇ ਉਹ ਪਹਿਲਾਂ ਵੀ ਇੱਕ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਤੋਂ ਬਚ ਜਾਣਾ ਦੁਖਦਾਈ ਤੇ ਨਿਰਾਸ਼ਾਜਨਕ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਦੀ ਰਿਹਾਈ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਦੇ ਬਰਾਬਰ ਹੈ। ਭਾਰਤ ਵਿੱਚ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹਨ ਤੇ ਬਾਕੀਆਂ ਲਈ ਹੋਰ ਹਨ। ਇੱਕ ਪਾਸੇ ਬੰਦੀ ਸਿੰਘਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ ਤੇ ਦੂਜੇ ਪਾਸੇ ਸਿੱਖਾਂ ਦੇ ਕਾਤਲ ਬਰੀ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸੀਨੀਅਰ ਵਕੀਲ HS ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ 2 ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਹ ਪਿਛਲੇ 7 ਸਾਲ ਤੋਂ ਜੇਲ੍ਹ ਵਿੱਚ ਹੈ। ਹੱਤਿਆ ਦੀ ਕੋਸ਼ਿਸ਼ ਦੇ ਚੌਥੇ ਮਾਮਲੇ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਹੈ। ਇਸ ਕੇਸ ਦੇ ਮੁੱਖ ਗਵਾਹ ਹਰਵਿੰਦਰ ਸਿੰਘ ਕੋਹਲੀ ਦੀ ਗਵਾਹੀ ਦੇਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ 5 ਹੋਰ ਗਵਾਹ ਅਦਾਲਤ ਵਿੱਚ ਪੇਸ਼ ਹੋਏ। ਅਸੀਂ ਇਸ ਤੇ ਅਪੀਲ ਕਰਾਂਗੇ। ਤੇ ਉਹਨੇ ਕਈ ਟੈਕਨੀਕਲ ਆਬਜੈਕਸ਼ਨ ਵੀ ਉਠਾਏ ਆ। ਉਹ ਟੈਕਨੀਕਲ ਆਬਜੈਕਸ਼ਨ ਉਦੋਂ ਅਸੀਂ ਜੱਜ ਨੂੰ ਦੱਸੇ ਵੀ ਆ ਕਿ ਤੂੰ ਇਹ ਡਿਲੇ ਨੂੰ ਨਹੀਂ ਲੈ ਸਕਦਾ। ਉੱਥੇ ਜਸਟਿਸ ਮੁਰਲੀਧਰ ਦੀ ਜੱਜਮੈਂਟ ਜਿਹਦੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਉਹ ਵੀ ਮੈਂ ਸਾਈਟ ਕਰਕੇ ਆਇਆ, ਦੱਸਿਆ ਸੀ। ਪਰ ਉਹ ਜੱਜ ਨੇ ਉਹਨੂੰ ਬੈਨੀਫਿਟ ਆਫ ਡਾਊਟ ਸੱਜਣ ਕੁਮਾਰ ਨੂੰ ਦਿੱਤਾ ਹੈ। ਹੁਣ ਇਹਦੇ ਖਿਲਾਫ ਅਸੀਂ ਅਪੀਲ ਫਾਈਲ ਕਰਾਂਗੇ, ਹਾਈ ਕੋਰਟ ਦੇ ਜਾਵਾਂਗੇ। ਤੁਸੀਂ ਦੇਖੋ ਇਹ ਜਿਹੜੀ ਸਕੀਮ ਇਹਨਾਂ ਦੀ ਉਦੋਂ ਦੀ ਸਰਕਾਰ ਦੀ ਬਣਾਈ ਹੋਈ ਕਿ ਕੇਸਾਂ ਨੂੰ ਰਿਲੇਟ ਕਰੋ ਤਾਂ ਕਿ ਗਵਾਹਾਂ ਦੀ ਰੱਦ ਹੋ ਜਾਏ। ਉਹਦੇ ਵਿੱਚ ਇਹ 2 ਮੇਨ ਗਵਾਹ ਸੱਜਣ ਕੁਮਾਰ ਦੇ, ਹੋਰ ਵੀ ਨੇ ਕਈਆਂ ਦੀ, ਇਹ ਕੇਸ ਦੇ ਵਿੱਚ ਇੱਕ ਗਵਾਹ ਕਹੇ। ਅੱਛਾ, ਜਗਦੀਸ਼ ਟਾਈਟਲ ਦਾ ਤੁਸੀਂ ਲੈ ਲਓ ਜੀ। ਮੇਨ ਗਵਾਹ ਜਿਹੜਾ ਸੀ ਗਿਆਨੀ ਸੁਰਿੰਦਰ ਸਿੰਘ, ਉਹਦੀ ਡੈਥ ਹੋ ਗਈ ਕਿਉਂਕਿ CBI ਕਲੋਜ਼ਰ ਰਿਪੋਰਟ ਹੀ ਫਾਈਲ ਕਰਦੀ ਰਹੀ। ਤੇ ਉਦੋਂ ਬਾਅਦ ਆ ਹੁਣ ਜੋ ਗਵਾਹੀਆਂ ਚੱਲ ਰਹੀਆਂ, ਗਵਾਹੀਆਂ ਚੱਲਦੀਆਂ ਦੇ ਵਿੱਚ ਗਵਾਹੀਆਂ ਦੇਣ ਤੋਂ ਪਹਿਲਾਂ ਅਨਫੋਰਚੂਨੇਟਲੀ ਇੱਕ ਹੋਰ ਗਵਾਹ ਹਰਵਿੰਦਰ ਸਿੰਘ, ਉਹਦਾ ਨਾਮ, ਉਹਦੀ ਵੀ ਡੈਥ ਹੋ ਗਈ ਹੈ।
ਮਤਲਬ ਕਿ ਇਹ ਜਿਹੜੀ ਸਕੀਮ ਦੇ ਵਿੱਚ ਇੱਕ ਪੂਰੀ ਤਰ੍ਹਾਂ ਇਹ ਜਿਹੜੇ ਕਾਮਯਾਬ ਹੋ ਰਹੇ ਨੇ, ਪਰ ਅਸੀਂ ਵੀ ਲੱਗੇ ਹਾਂ, ਛੱਡਦੇ ਨਹੀਂ ਇਹਨਾਂ ਨੂੰ, ਛੇਤੀ ਲੱਗਦੇ ਨਹੀਂ। ਹੁਣ ਇਹਦੇ ਅਗੇਂਸਟ ਅਪੀਲ ਫਾਈਲ ਕਰਾਂਗੇ, ਅਪੀਲ ਫਾਈਲ ਕਰਾ ਕੇ ਇਹਨੂੰ ਇਸ ਕੇਸ 'ਚ ਵੀ ਸਜ਼ਾ ਲਵਾਵਾਂਗੇ। ਪਹਿਲਾਂ 3 ਉਮਰ ਕੈਦ ਦੀਆਂ ਸਜ਼ਾ ਭੁਗਤ ਰਿਹਾ, 7 ਸਾਲ ਹੋ ਗਏ ਜੇਲ੍ਹ ਵਿੱਚ ਆ, ਤੇ ਜ਼ਮਾਨਤ ਦੀ ਉਹਨੇ ਬੜੀ ਕੋਸ਼ਿਸ਼ ਕੀਤੀ ਆ। ਇੱਕ ਵਾਰੀ ਸੁਪਰੀਮ ਕੋਰਟ ਆਇਆ ਕਿ ਜੀ ਮੈਨੂੰ ਕੈਂਸਰ ਹੋ ਗਈ ਹੈ, ਕੈਂਸਰ ਦੇ ਮਦਾਂਤਾ ਹਸਪੀਟਲ ਤੋਂ ਰਿਪੋਰਟਾਂ ਲਿਆਇਆ, ਉਹ ਸੁਪਰੀਮ ਕੋਰਟ ਜਸਟਿਸ ਕੌਲ ਦੇ ਅੱਗੇ ਲੱਗ ਗਿਆ। ਉਹਨਾਂ ਨੇ ਕਿਹਾ ਏਮਜ਼ ਦਾ ਬੋਰਡ ਬਿਠਾ, ਕਹਿੰਦਾ ਨਹੀਂ ਜੀ ਮੈਂ ਮਦਾਂਤਾ ਜਾਊਂ। ਕਹਿੰਦੇ ਤੂੰ ਕੋਈ VIP ਤੇ VIP ਆ, ਜਦ ਤੂੰ ਤੇਰੇ ਖਾਸ ਟ੍ਰੀਟ ਕੀਤਾ ਜਾਵੇ, ਤੇ ਇਹਨੂੰ ਏਮਜ਼ ਦੇ ਬੋਰਡ ਭੇਜਿਆ। ਏਮ ਨੇ ਕਿਹਾ ਕੋਈ ਕੈਂਸਰ ਕੁੰਸਰ ਨਹੀਂ ਹੋਇਆ, ਝੂਠ ਬੋਲ ਰਿਹਾ ਤੇ ਉਹ ਵੀ ਉਹਦੀ ਜ਼ਮਾਨਤ ਕੈਂਸਲ ਹੋਈ, ਤੇ ਉਦੋਂ ਦਾ ਇਹ ਜੇਲ੍ਹ ਬੈਠਾ 7 ਸਾਲ ਹੋ ਗਏ। ਸੱਜਣ ਕੁਮਾਰ ਨੂੰ ਬਰੀ ਕਰਨ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਮੁੱਖ ਗਵਾਹ ਦੇ ਅਦਾਲਤ ਵਿੱਚ ਬਿਆਨ ਦਰਜ ਨਹੀਂ ਹੋਏ ਕਿਉਂਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਮੁੱਖ ਗਵਾਹ ਦੀ ਮੌਤ ਹੋਣ ਦਾ ਸੱਜਣ ਕੁਮਾਰ ਨੂੰ ਫਾਇਦਾ ਮਿਲਿਆ ਹੈ। ਉਹਨਾਂ ਅੱਗੇ ਕਿਹਾ ਕਿ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਫੈਸਲੇ ਦੇ ਵਿਰੁੱਧ ਹਾਈ ਕੋਰਟ ਵਿੱਚ ਜਾਵਾਂਗੇ। ਸੱਜਣ ਕੁਮਾਰ ਦੇ ਮੁੱਦੇ ਤੇ ਬੋਲਦੇ ਹੋਏ ਪ੍ਰੋਫੈਸਰ ਮਨਮੀਤ ਸਿੰਘ ਨੇ ਕਿਹਾ ਕਿ ਸਾਡਾ ਨਿਆਇਕ ਢਾਂਚਾ ਅਜਿਹਾ ਬਣ ਚੁੱਕਿਆ ਹੈ ਜੋ ਬੰਦਿਆਂ ਨੂੰ ਅਕਾ ਦਿੰਦਾ ਹੈ। ਉਹਨਾਂ ਕਿਹਾ ਕਿ ਜਿਹੜੇ ਮਾਮਲੇ ਅਦਾਲਤਾਂ ਵਿੱਚ 4-4 ਘੰਟੇ ਅੰਦਰ ਖਤਮ ਹੋ ਜਾਣੇ ਚਾਹੀਦੇ ਹਨ, ਉਹ ਮਾਮਲੇ ਅਦਾਲਤਾਂ ਵਿੱਚ 4-4 ਸਾਲ ਲਟਕਦੇ ਰਹਿੰਦੇ ਹਨ। ਇਸੇ ਤਰ੍ਹਾਂ ਸਿੱਖ ਨਸਲਕੁਸ਼ੀ ਮਾਮਲੇ ਨੂੰ ਲਟਕਦੇ ਹੋਏ 40 ਸਾਲ ਹੋ ਗਏ ਹਨ। ਅਦਾਲਤਾਂ ਦਾ ਮਤਲਬ ਹੈ ਕਿ ਇਹਨਾਂ ਮਾਮਲਿਆਂ ਨੂੰ ਇੰਨਾ ਲਟਕਾ ਦਿਓ ਕਿ ਮਾਮਲੇ ਵਿੱਚ ਕੁਝ ਬਾਕੀ ਨਾ ਰਹਿ ਜਾਵੇ। ਇਹੀ ਕੁਝ ਸੱਜਣ ਕੁਮਾਰ ਦੇ ਮਾਮਲੇ ਵਿੱਚ ਹੋਇਆ ਹੈ। ਦਿੱਲੀ ਕੋਰਟ ਵੱਲੋਂ ਇੱਕ ਫੈਸਲਾ ਆਇਆ ਵਿਕਾਸਪੁਰੀ ਤੇ ਜਨਕਪੁਰੀ ਮਾਮਲੇ ਵਿੱਚ, ਜਿਸ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ। ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗਾ ਫੈਸਲਾ ਆ, ਕਿਉਂਕਿ 1984 ਵਿੱਚ ਹੋਏ ਦੰਗਿਆਂ ਵਿੱਚ ਸਿੱਖ ਨਸਲਕੁਸ਼ੀ ਸਮੇਂ ਹਜ਼ਾਰਾਂ ਦੀ ਤਾਦਾਦ 'ਚ ਜਿਹੜੇ ਉਹ ਬੱਚੇ ਬੱਚੀਆਂ, ਬਜ਼ੁਰਗ, ਮਾਵਾਂ, ਭੈਣਾਂ, ਧੀਆਂ, ਜਿਹੜਾ ਉਹਨਾਂ ਦਾ ਕਤਲੇਆਮ ਕੀਤਾ ਗਿਆ। 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਨਸਾਫ ਦੀ ਉਡੀਕ ਵਿੱਚ ਕਈ ਬਜ਼ੁਰਗ ਚੜ੍ਹਾਈ ਕਰ ਗਏ, ਕਈਆਂ ਦੇ ਜਿਹੜੇ ਮਾਵਾਂ ਚੜ੍ਹਾਈ ਕਰ ਗਈਆਂ। ਇਹ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਇਨਸਾਫ ਦੀ ਆਸ ਵਿੱਚ ਬੈਠੇ ਸੀ, ਉਹਨਾਂ ਨੂੰ ਇਨਸਾਫ ਨਾ ਮਿਲਣਾ ਮੰਦਭਾਗਾ ਆ। ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਨੂੰ ਅਜਿਹੇ ਸ਼ਖਸ ਸੱਜਣ ਕੁਮਾਰ ਵਰਗੇ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ, ਤਾਂ ਜੋ ਜਿਹੜੇ ਉਸ ਨਸਲਕੁਸ਼ੀ ਦੇ ਪ੍ਰਭਾਵ ਸਨ ਉਹਨਾਂ ਦੇ ਜ਼ਖਮਾਂ 'ਤੇ ਮਲਮ ਲੱਗਦੀ। ਪਰ ਇਹ ਮੰਦਭਾਗਾ ਫੈਸਲਾ ਆ। ਮੈਂ ਆਸ ਕਰਦਾ ਕਿ ਗੁਰੂ ਮਹਾਰਾਜ ਇਹੋ ਜਿਹੇ ਦੁਸ਼ਟਾਂ ਨੂੰ ਆਪ ਹੀ ਸਜ਼ਾ ਦੇਣਗੇ ਜਿਨ੍ਹਾਂ ਨੇ ਉਸ ਸਮੇਂ ਸਿੱਖ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ। ਸਿੱਖ ਨਸਲਕੁਸ਼ੀ ਦੇ ਪੀੜਤ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਸਾਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਿਹਾ ਹੈ। ਦੇਸ਼ ਨੇ ਸਾਡੇ ਜ਼ਖਮਾਂ ਨੂੰ ਕੁਰੇਦ ਕੇ ਸਾਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਆਪਣੇ ਦੇਸ਼ ਅੰਦਰ ਹੀ ਗੁਲਾਮ ਹੋ। ਉਹਨਾਂ ਕਿਹਾ ਕਿ ਮੈਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਅਮਰੀਕਾ ਵਿੱਚ ਸਿੱਖ ਅਮਰੀਕੀ ਭਾਈਚਾਰੇ ਖਿਲਾਫ ਭੇਦਭਾਵ, ਨਫ਼ਰਤੀ ਅਪਰਾਧਾਂ ਅਤੇ ਹਿੰਸਾ ਨੂੰ ਰੋਕਣ ਵੱਲ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਦਲ ਭੇਦ ਤੋਂ ਉੱਪਰ ਉੱਠ ਕੇ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਨਵਾਂ ਫੈਡਰਲ ਕਾਨੂੰਨ ਪੇਸ਼ ਕੀਤਾ ਹੈ, ਜੋ ਅਮਰੀਕਾ ਦੇ ਰਾਸ਼ਟਰੀ ਪੱਧਰ ਤੇ ਸਿੱਖ ਵਿਰੋਧੀ ਪੱਖਪਾਤ ਦੀ ਸਰਕਾਰੀ ਪਹਿਚਾਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਕੈਲੀਫੋਰਨੀਆ ਦੇ 22ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਕਾਂਗਰਸਮੈਨ ਡੇਵਿਡ ਵੈਲਾਡਾਓ ਅਤੇ ਨਿਊ ਜਰਸੀ ਤੋਂ ਕਾਂਗਰਸਮੈਨ ਜੋਸ਼ ਗਾਟਹਾਈਮਰ ਨੇ 20 ਜਨਵਰੀ 2026 ਨੂੰ ਮਿਲ ਕੇ ਸਿੱਖ ਅਮਰੀਕੀ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਪੇਸ਼ ਕੀਤਾ। ਇਸ ਬਿੱਲ ਤਹਿਤ ਨਿਆਂ ਵਿਭਾਗ ਯਾਨੀ ਡਿਪਾਰਟਮੈਂਟ ਆਫ ਜਸਟਿਸ ਵਿੱਚ ਸਿੱਖ ਵਿਰੋਧੀ ਭੇਦਭਾਵ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ। ਇਹ ਟਾਸਕ ਫੋਰਸ ਸਿੱਖ ਭਾਈਚਾਰੇ ਨਾਲ ਸਿੱਧੀ ਸਾਂਝੇਦਾਰੀ ਕਰੇਗੀ ਅਤੇ ਭੇਦਭਾਵ ਦੀ ਰੋਕਥਾਮ, ਦਸਤਾਵੇਜ਼ੀਕਰਨ ਅਤੇ ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਧਿਆਨ ਦੇਵੇਗੀ। ਕਾਂਗਰਸਮੈਨ ਡੇਵਿਡ ਵੈਲਾਡਾਓ ਨੇ ਕਿਹਾ ਕਿ ਉਹ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਸਹਿ ਸੰਸਥਾਪਕ ਅਤੇ ਸਹਿ ਚੇਅਰ ਹੋਣ ਦੇ ਨਾਤੇ ਸਿੱਖਾਂ ਖਿਲਾਫ ਭੇਦਭਾਵਾਂ ਦਾ ਡਟ ਕੇ ਵਿਰੋਧ ਕਰਦੇ ਹਨ। ਉਹਨਾਂ ਨੇ ਦੱਸਿਆ ਕਿ 1984 ਦੇ ਸਿੱਖ ਨਸਲਕੁਸ਼ੀ ਕਾਂਡ ਤੋਂ ਬਾਅਦ ਸਿੱਖ ਅਮਰੀਕੀ ਦਹਾਕਿਆਂ ਤੋਂ ਨਫ਼ਰਤ, ਹਿੰਸਾ ਅਤੇ ਟਾਰਗੇਟ ਕੀਤੇ ਜਾਣ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਿਆਂ ਵਿਭਾਗ ਇਸ ਮਸਲੇ ਤੇ ਠੋਸ ਕਾਰਵਾਈ ਕਰੇ।
ਉਧਰ ਕਾਂਗਰਸਮੈਨ ਜੋਸ਼ ਗਾਟਹਾਈਮਰ ਨੇ ਕਿਹਾ ਕਿ ਇਹ ਕਾਨੂੰਨ ਨਿਊ ਜਰਸੀ ਵਿੱਚ ਸਿੱਖ ਪਰਿਵਾਰਾਂ ਅਤੇ ਸਮੁਦਾਇਕ ਨੇਤਾਵਾਂ ਨਾਲ ਹੋਈਆਂ ਗੱਲਬਾਤਾਂ ਤੋਂ ਜਨਮਿਆ। ਉਹਨਾਂ ਦੇ ਮੁਤਾਬਕ ਇਹ ਬਿੱਲ ਸਰਕਾਰ ਨੂੰ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਨੂੰ ਸਹੀ ਤਰੀਕੇ ਨਾਲ ਪਰਿਭਾਸ਼ਿਤ ਕਰਨ, ਦਰਜ ਕਰਨ ਅਤੇ ਰੋਕਣ ਵਿੱਚ ਮਦਦ ਕਰੇਗਾ ਤਾਂ ਜੋ ਹਰ ਅਮਰੀਕੀ ਆਪਣੇ ਧਰਮ ਨੂੰ ਆਜ਼ਾਦੀ ਅਤੇ ਸੁਰੱਖਿਆ ਨਾਲ ਅਪਣਾ ਸਕੇ। ਇਸ ਕਾਨੂੰਨ ਦਾ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਹੱਕਾਂ ਲਈ ਕੰਮ ਕਰਨ ਵਾਲੇ ਗਰੁੱਪਾਂ ਨੇ ਸਵਾਗਤ ਕੀਤਾ ਹੈ। ਅਮਰੀਕਨ ਸਿੱਖ ਕਾਕਸ ਕਮੇਟੀ ਤੋਂ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਕਾਨੂੰਨ ਸਿੱਖ ਅਮਰੀਕੀਆਂ ਦੀ ਸੁਰੱਖਿਆ ਅਤੇ ਕਾਨੂੰਨੀ ਰਾਜ ਦੀ ਰੱਖਿਆ ਵੱਲ ਇੱਕ ਲਾਜ਼ਮੀ ਕਦਮ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਆਜ਼ਾਦੀ, ਸੁਰੱਖਿਆ ਤੇ ਧਾਰਮਿਕ ਆਜ਼ਾਦੀ ਦੀ ਆਸ ਨਾਲ ਆਇਆ ਸੀ ਅਤੇ ਇਹ ਕਾਨੂੰਨ ਉਹਨਾਂ ਮੁੱਲਾਂ ਦੀ ਰੱਖਿਆ ਕਰੇਗਾ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕੋਲੀਜਨ, ਸਾਲਡੈਫ ਅਤੇ ਯੂਨਾਈਟਿਡ ਸਿੱਖ ਸਮੇਤ ਕਈ ਰਾਸ਼ਟਰੀ ਅਤੇ ਖੇਤਰੀ ਸਿੱਖ ਸੰਸਥਾਵਾਂ ਨੇ ਵੀ ਇਸ ਬਿੱਲ ਨੂੰ ਇਤਿਹਾਸਕ ਦੱਸਦੇ ਹੋਏ ਪੂਰਾ ਸਮਰਥਨ ਦਿੱਤਾ ਹੈ। ਪੇਸ਼ ਕੀਤੇ ਗਏ ਕਾਨੂੰਨ ਅਧੀਨ ਡੀਓਜੇ ਟਾਸਕ ਫੋਰਸ ਸਿੱਖ ਵਿਰੋਧੀ ਸੋਚ ਦੀ ਸਰਕਾਰੀ ਪਰਿਭਾਸ਼ਾ ਤਿਆਰ ਕਰੇਗੀ ਤਾਂ ਜੋ ਨਫ਼ਰਤੀ ਅਪਰਾਧਾਂ ਦੀ ਪਛਾਣ ਅਤੇ ਦਰਜ ਕਰਨ ਵਿੱਚ ਸੁਧਾਰ ਆ ਸਕੇ। ਇਸ ਦੇ ਨਾਲ ਪੁਲਿਸ ਅਤੇ ਸਿੱਖਿਆ ਸੰਸਥਾਵਾਂ ਲਈ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤੇ ਜਾਣਗੇ ਅਤੇ ਹਰ ਸਾਲ ਕਾਂਗਰਸ ਨੂੰ ਇੱਕ ਰਿਪੋਰਟ ਸੌਂਪੀ ਜਾਵੇਗੀ। ਅਮਰੀਕੀ ਸਿੱਖ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਦੀ ਪੇਸ਼ਕਸ਼ ਸਿੱਖ ਅਮਰੀਕੀਆਂ ਲਈ ਸੁਰੱਖਿਆ, ਇੱਜ਼ਤ ਅਤੇ ਬਰਾਬਰੀ ਦੇ ਅਧਿਕਾਰ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਸੰਘਰਸ਼ੀ ਯੋਧਿਆਂ ਦਾ ਪਿੰਡ ਆ ਤੇ ਪਿੱਛੇ ਨਹੀਂ ਹਟਣਗੇ। ਇੱਕ ਉਦਾਹਰਣਾ ਬਣ ਜੂਗੀ ਵੀ ਠੀਕਰੀ ਵਾਲੇ ਪਿੰਡ ਨੇ ਐਡਾ ਵੱਡਾ ਸੰਘਰਸ਼ ਵਿੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਟਕਾ ਸਾਹਿਬ ਦੇ ਅੰਗ ਕਿਹੜਾ ਨੇ ਬੇਅਦਬੀ ਕੀਤੀ ਆ, ਉਹ ਚੋਰ ਫੜੇ ਗਏ ਤੇ ਉਹ ਪਾਪੀਆਂ ਨੂੰ ਡੰਡ ਦਿਵਾਉਣ ਤੱਕ ਇਹ ਪਿੰਡ ਨਗਰ ਨਹੀਂ ਪਿੱਛੇ ਹਟੂ। CCTVs ਅਸੀਂ ਚੈੱਕ ਕੀਤੀਆਂ ਜਾ ਰਹੀਆਂ ਨੇ। ਜਿਹੜਾ ਉਹ ਜਗਦੀਪ ਸਿੰਘ ਨਾਮ ਦਾ ਵਿਅਕਤੀ ਹੈ, ਉਹ ਜਿਹੜਾ ਸੀਗਾ ਰਾਤ ਨੂੰ ਜਿੱਥੇ ਉਹ ਗਿਆ ਹੈਗਾ ਸਮਾਗਮ ਵਾਲੀ ਰਾਤ ਨੂੰ ਪਿੰਡ ਦੇ ਵਿੱਚ, ਅਸੀਂ ਉਹ CCTVs ਚੈੱਕ ਕਰ ਰਹੇ ਹਾਂ ਸੋ ਦੈਟ ਕਿ ਜਿਹੜੇ ਹੋਰ ਵੀ ਜੇਕਰ ਇਹਦੇ ਵਿੱਚ ਕੋਈ ਵਿਅਕਤੀ ਸ਼ਾਮਲ ਨੇ ਤਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਸਕੇ। ਹਲਕਾ ਮਹਿਲ ਕਲਾਂ ਦੇ ਪਿੰਡ ਠੀਕਰੀਵਾਲ ਪਰਜਾ ਮੰਡਲ ਲਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ 82ਵੀਂ ਬਰਸੀ ਮੌਕੇ ਪਿੰਡ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੇਅਦਬੀ ਬਰਸੀ ਸਮਾਗਮ ਦੇ ਦੂਜੇ ਦਿਨ ਵਾਪਰੀ, ਪਰ ਪਿਛਲੇ 3 ਦਿਨਾਂ ਤੋਂ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਪਿੰਡ ਦੇ ਮੁੱਖ ਬੱਸ ਅੱਡੇ ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਅਤੇ SGPC ਦੇ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਮੌਕੇ ਪਿੰਡ ਵਿੱਚ ਗੁਟਕਾ ਸਾਹਿਬ ਦੇ ਪਿੰਡ ਵਿੱਚ ਖਿਲਰੇ ਹੋਏ ਅੰਗ ਮਿਲੇ ਸਨ, ਜਿਸ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਅਤੇ ਪ੍ਰਬੰਧਕਾਂ ਨੇ 2 ਵਿਅਕਤੀ ਪੁਲਿਸ ਹਵਾਲੇ ਵੀ ਕੀਤੇ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਜਿਸ ਉੱਪਰ ਤੁਰੰਤ ਕਾਰਵਾਈ ਕਰਕੇ ਇਸ ਦੇ ਮੁੱਖ ਸਾਜ਼ਿਸ਼ ਕਰਨ ਵਾਲੇ ਸਾਹਮਣੇ ਲਿਆਂਦੇ ਜਾਣ। ਇਸ ਮੌਕੇ SGPC ਮੈਂਬਰ ਬਲਦੇਵ ਸਿੰਘ ਝੁੰਗਾ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ SGPC ਵੱਲੋਂ ਵੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ। ਤੇ ਬਹੁਤ ਵੱਡਾ ਮਤਲਬ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਨੇ ਇਸ ਨਗਰ ਦਾ ਠੀਕਰੀਵਾਲ ਦਾ ਨਾਂ ਚਮਕਾਇਆ ਤੇ ਪੰਜਾਬ ਦਾ ਕਿਹੜਾ ਨਾਂ ਉਹ ਵੀ ਬਹੁਤ ਵੱਡਾ ਰੋਸ਼ਨ ਕੀਤਾ। ਉਹਨਾਂ ਦੀ ਕਿਹੜੀ ਬਰਸ਼ੀ ਤੇ ਕੋਈ ਇਹੋ ਜਿਹੇ ਘਰਾਉਣੇ ਕਿਹੜੇ ਆਪਾਂ ਦੇਖ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਥਾਂ ਕਿਤੇ ਅੰਗਾਂ ਦੀ ਬੇਅਦਬੀ ਹੋ ਰਹੀ ਆ, ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਆ। ਉਹੀ ਘਟਨਾ ਇੱਥੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਕਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਨਾਲ ਦੀ ਨਾਲ ਇੱਥੇ ਆਏ। ਆ ਕੇ ਅੱਜ ਕਿਹੜੀ ਗੱਲਬਾਤ ਸੁਣੀ ਆ ਸਾਰੀ, ਇਹ ਇਸ ਨਗਰ ਵਾਲਿਆਂ ਨੂੰ 20 ਤਰੀਕ ਨੂੰ ਪਤਾ ਲੱਗ ਗਿਆ ਸੀ। ਇਹਨਾਂ ਨੇ ਆਪ ਵਿੱਚ ਉਸ ਦਿਨ ਤੇ ਜੋੜ ਮੇਲਾ ਚੱਲਦੇ ਕਰਕੇ ਇਹਨਾਂ ਨੇ ਗੱਲ ਇਹ ਜਾਂ ਤਾਂ ਦੱਬ ਲਈ ਤੇ ਜਾਂ ਇਹਨਾਂ ਦਾ ਕੋਈ ਹੋਣੀ ਹੈ ਵੀ ਇਸ ਜੋੜ ਮੇਲੇ 'ਚ ਰੌਲਾ ਨਾ ਪਵੇ। ਉਸ ਤੋਂ ਬਾਅਦ ਜਦੋਂ ਹੁਣ ਗੱਲ ਆਈ ਸਾਡੇ ਕੋਲੇ, ਅਸੀਂ ਨਾਲ ਦੀ ਨਾਲ ਕੱਲ੍ਹ ਮੈਂ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬੈਠਾ ਹੈਗਾ ਜੀ, ਅਸੀਂ ਸਾਰਿਆਂ ਨੇ ਇਸ ਚੀਜ਼ 'ਚ ਲੱਗੇ ਹੋਏ ਆ ਜੀ ਵੀ ਦੇਖੋ ਕਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਜੀ ਤੇ ਕਿਹੜਾ ਵਾਰ ਹੋ ਰਿਹਾ, ਇਹ ਏਜੰਸੀਆਂ ਕਰਾ ਰਹੀਆਂ ਨਾ ਜੀ ਤੇ ਸਾਨੂੰ ਏਜੰਸੀਆਂ ਤੇ ਸ਼ੱਕ ਆ। ਦੂਜਾ ਅਸੀਂ 2 ਦਿਨ ਦਿੱਤੇ ਹੁਣ ਇਹਨਾਂ ਨੂੰ ਜੀ, ਪ੍ਰਸ਼ਾਸਨ ਨੂੰ ਮੈਂ ਗੱਲ ਕਰੀ, ਉਹ ਕਹਿੰਦੇ ਅਸੀਂ ਗੱਲ ਤੋਰ ਲਈ, ਹਾਂ ਸਾਨੂੰ ਬੰਦੇ ਲੱਭ ਲਏ ਜੀ ਤੇ ਸਾਨੂੰ ਇਹ ਆ ਵੀ ਅਸੀਂ ਇਹਨਾਂ ਨੂੰ 2 ਦਿਨ ਦੇਤੇ ਜੀ, ਅੱਜ ਤੇ ਕੱਲ। ਪਰਸੋਂ ਸ਼ਾਮ ਨੂੰ ਫਿਰ ਅਸੀਂ ਇੱਥੇ ਮੀਟਿੰਗ ਕਰਾਂਗੇ ਦੁਪਹਿਰੇ ਜੀ। ਉਸ ਤੋਂ ਬਾਅਦ ਫਿਰ ਸੰਘਰਸ਼ ਚੱਲੂਗਾ। ਠੀਕਰੀ ਵਾਲਾ ਪਿੰਡ ਆ ਕਿਹੜਾ, ਇਹ ਸੰਘਰਸ਼ੀ ਯੋਧਿਆਂ ਦਾ ਪਿੰਡ ਆ ਜੀ, ਤੇ ਪਿੱਛੇ ਨਹੀਂ ਹਟਣਗੇ। ਇੱਕ ਉਦਾਹਰਣਾ ਬਣ ਜੂਗੀ ਵੀ ਠੀਕਰੀ ਵਾਲੇ ਪਿੰਡ ਨੇ ਐਡਾ ਵੱਡਾ ਸੰਘਰਸ਼ ਵਿੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਟਕਾ ਸਾਹਿਬ ਦੇ ਅੰਗ ਕਿਹੜਾ ਨੇ ਬੇਅਦਬੀ ਕੀਤੀ ਆ, ਉਹ ਚੋਰ ਫੜੇ ਗਏ
ਤੇ ਉਹ ਪਾਪੀਆਂ ਨੂੰ ਦੰਡ ਦਿਵਾਉਣ ਤੱਕ ਇਹ ਪਿੰਡ ਨਗਰ ਨਹੀਂ ਪਿੱਛੇ ਹਟੂ। ਇਸ ਮੌਕੇ ਧਰਨੇ ਵਿੱਚ ਪਹੁੰਚੇ ਡੀਐਸਪੀ ਸਤਬੀਰ ਸਿੰਘ ਬੈਸ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਗੁਟਕਾ ਸਾਹਿਬ ਦੇ ਪਾਵਨ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵੱਲੋਂ ਪਿੰਡ ਠਿਕਰੀਵਾਲਾ ਦੇ ਇੱਕ ਬੋਲਣ ਅਤੇ ਸੁਣਨ ਤੋਂ ਅਸਮਰੱਥ ਵਿਅਕਤੀ ਸਮੇਤ ਉਸ ਦੇ ਧੂਰੀ ਨਾਲ ਸੰਬੰਧਿਤ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਘਟਨਾਕ੍ਰਮ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਪਿੱਛੇ ਕਿਸ ਵਿਅਕਤੀ ਵੱਲੋਂ ਸਾਜ਼ਿਸ਼ ਕੀਤੀ ਗਈ ਹੈ, ਉਸ ਬਾਰੇ ਪੜਤਾਲ ਜਾਰੀ ਹੈ। ਇਹ ਕੱਲ ਸ਼ਾਮ ਇਹ ਮਾਮਲਾ ਸਾਹਮਣੇ ਆਇਆ ਸੀਗਾ ਠੀਕਰੀਵਾਲ ਪਿੰਡ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਕਿ ਸਰਦਾਰ ਸੇਵਾ ਸਿੰਘ ਠੀਕਰੀਵਾਲ ਦੀ ਜਿਹੜੀ ਬਰਸੀ ਹੈ 3 ਦਿਨਾਂ ਮਨਾਈ ਜਾ ਰਹੀ ਹੈ, ਉਹ ਸਮਾਗਮ ਚੱਲ ਰਿਹਾ ਹੈ। ਤਾਂ ਉੱਥੇ ਮਾਮਲਾ ਸਾਹਮਣੇ ਆਇਆ ਸੀ ਕਿ ਉੱਥੇ ਦੇ 3-4 ਵੱਖ-ਵੱਖ ਜਿਹੜੇ ਬੰਦਿਆਂ ਦੇ ਕੋਲ ਜਿਹੜੇ ਗੁਟਕਾ ਸਾਹਿਬ ਦੇ ਪਾਵਨ ਅੰਗ ਨੇ, ਉਹ ਇੱਕ ਵਿਅਕਤੀ ਵੱਲੋਂ ਜਿਹੜਾ ਦਿਖਾਏ ਗਏ, ਉਹਨਾਂ ਨੂੰ ਸ਼ੋਅ ਕੀਤਾ ਗਿਆ ਕਿ ਇਹ ਅੰਗ ਮਿਲੇ ਨੇ। ਤੇ ਜਦੋਂ ਉੱਥੇ ਫਰਦਰ ਤਫਤੀਸ਼ ਕੀਤੀ ਗਈ ਤਾਂ ਉਹ ਜਿਹੜੇ ਸਾਰੇ ਵਿਅਕਤੀ ਸੀਗੇ, ਉਹਨਾਂ ਕੋਲ ਇੱਕ ਕਾਮਨ ਬੰਦੇ ਦੁਆਰਾ ਹੀ ਇਹ ਜਿਹੜੇ ਅੰਗ ਦਿਖਾਏ ਗਏ ਸੀਗੇ। ਇਹ ਜਿਹੜਾ ਵਿਅਕਤੀ ਜਗਦੀਪ ਸਿੰਘ ਹੈ, ਠੀਕਰੀਵਾਲ ਦਾ ਰਹਿਣ ਵਾਲਾ, ਇਹਨੂੰ ਕੁਐਸਚਨਿੰਗ ਵਾਸਤੇ ਰਾਉਂਡ ਅਪ ਕੀਤਾ ਗਿਆ। ਤੇ ਨਾਲ ਇਹਦਾ ਇੱਕ ਰਿਸ਼ਤੇਦਾਰ ਆ ਜਗਦੀਪ ਸਿੰਘ, ਜਿਹੜਾ ਰਣਦੀਪ ਸਿੰਘ, ਜਿਹੜਾ ਕਿ ਦਿਆਲਪੁਰਾ ਦਾ ਸੁਲਤਾਨਪੁਰ ਦਾ ਰਹਿਣ ਵਾਲਾ, ਧੂਰੀ ਦੇ ਨੇੜੇ। ਤੇ ਬਟ ਇਹਦੇ 'ਚ ਜਿਹੜਾ ਜਗਦੀਪ ਸਿੰਘ ਹੈ, ਇਹ ਬੋਲਣ ਤੇ ਸੁਣਨ ਤੋਂ ਅਸਮਰੱਥ ਹੈ। ਇਸ ਕਰਕੇ ਇਹਦੀ ਜਿਹੜੀ ਕੁਐਸਚਨਿੰਗ ਦੇ ਵਿੱਚ ਥੋੜਾ ਟਾਈਮ ਲੱਗ ਰਿਹਾ। ਅਸੀਂ ਜਿਹੜੇ ਸਾਡੇ ਸਪੈਸ਼ਲਿਸਟ ਹੁੰਦੇ ਨੇ, ਜਿਹੜੇ ਬੋਲਣ ਤੇ ਲਿਖਣ ਦੇ ਅਪਾਹਜ ਬੱਚਿਆਂ ਦੇ ਜਿਹੜੇ ਟੀਚਰ ਹੁੰਦੇ ਨੇ, ਉਹਨਾਂ ਦੀ ਮਦਦ ਦੇ ਨਾਲ ਅਸੀਂ ਉਹਦੀ ਕੁਐਸਚਨਿੰਗ ਕਰ ਰਹੇ ਹਾਂ। ਤੇ ਇਹਦੇ ਵਿੱਚ ਅਸੀਂ FIR ਦਰਜ ਕਰ ਰਹੇ ਹਾਂ ਇਹਦੇ ਖਿਲਾਫ। ਤੇ ਫਰਦਰ ਇਹਦੀ ਪੁੱਛਗਿੱਛ ਤੋਂ ਜੋ ਵੀ ਅੱਗੇ ਸਾਹਮਣੇ ਆਊਗਾ ਕਿ ਜਿਹੜੇ ਵੀ ਵਿਅਕਤੀ ਨੇ ਇਹਨਾਂ ਤੋਂ ਇਹ ਕੰਮ ਕਰਵਾਇਆ, ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਦੇਖੋ, ਇਹਦੇ ਬਾਰੇ ਹਲੇ ਪੁੱਛਗਿੱਛ ਕੀਤੀ ਜਾ ਰਹੀ ਹੈ, ਬਟ ਜੋ ਪਹਿਲੀ ਨਜ਼ਰ ਇਹ ਲੱਗਦਾ ਕਿ ਪਿੰਡ ਦੇ ਵਿੱਚ ਪਾਰਟੀਬਾਜ਼ੀ ਨੂੰ ਲੈ ਕੇ ਤੇ ਜਿਹੜਾ ਉੱਥੇ ਪ੍ਰੋਗਰਾਮ ਚੱਲ ਰਿਹਾ, ਉਹਦਾ ਮਾਹੌਲ ਖਰਾਬ ਕਰਨ ਵਾਸਤੇ ਕੀਤਾ ਗਿਆ। ਬਟ ਜਿਹੜੇ ਵੀ ਬੰਦਿਆਂ ਕੋਲੇ ਸਾਹਮਣੇ ਆਈ, ਉਹਨਾਂ ਨੇ ਬੜੀ ਸੰਜੀਦਗੀ ਦੇ ਨਾਲ, ਉਹਨਾਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈਗਾ। ਜਿਹੜੇ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ, ਪਿੰਡ ਦੇ ਜਿਹੜੇ ਮੋਹਤਬਾਰ ਵਿਅਕਤੀ ਨੇ, ਉਹਨਾਂ ਵੱਲੋਂ ਵੀ ਇਹ ਬਹੁਤ ਹੀ ਸ਼ਾਂਤੀ ਬਣਾ ਕੇ ਤੇ ਉਹਨਾਂ ਨੇ ਜਿਹੜਾ ਭਾਈਚਾਰਕ ਸਾਂਝ ਦਾ ਇੱਕ ਸਬੂਤ ਪੇਸ਼ ਕਰਦੇ ਹੋਏ ਤੇ ਪੁਲਿਸ ਕੋਲੇ ਗੱਲ ਪਹੁੰਚਾਈ ਹੈ। ਤੇ ਹੁਣ ਅਸੀਂ FIR ਦਰਜ ਕਰਕੇ ਫਰਦਰ ਤਫਤੀਸ਼ ਕਰਾਂਗੇ। CCTVs ਅਸੀਂ ਚੈੱਕ ਕੀਤੀਆਂ ਜਾ ਰਹੀਆਂ ਨੇ। ਜਿਹੜਾ ਉਹ ਜਗਦੀਪ ਸਿੰਘ ਨਾਮ ਦਾ ਵਿਅਕਤੀ ਹੈ, ਉਹ ਜਿਹੜਾ ਸੀਗਾ ਰਾਤ ਨੂੰ ਜਿੱਥੇ ਉਹ ਗਿਆ ਹੈਗਾ ਸਮਾਗਮ ਵਾਲੀ ਰਾਤ ਨੂੰ, ਪਿੰਡ ਦੇ ਵਿੱਚ ਅਸੀਂ ਉਹ CCTVs ਚੈੱਕ ਕਰ ਰਹੇ ਹਾਂ, ਸੋ ਦੈਟ ਕਿ ਜਿਹੜੇ ਹੋਰ ਵੀ ਜੇਕਰ ਇਹਦੇ ਵਿੱਚ ਕੋਈ ਵਿਅਕਤੀ ਸ਼ਾਮਲ ਨੇ ਤਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਸਕੇ। ਇਹ ਤਾਂ ਦੇਖੋ, ਜਿਹੜਾ ਤਾਂ ਜਗਦੀਪ ਹੈ, ਇਹ ਤਾਂ ਬਿਲਕੁਲ ਹੀ ਸਿੱਧਾ ਜਿਹਾ ਬੰਦਾ ਹੈਗਾ। ਇਹ ਬੋਲਣ ਤੇ ਸੁਣਨ ਤੋਂ ਅਸਮਰੱਥ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਸੀਗਾ। ਫਰਦਰ ਜਿਹੜੀ ਹੈ ਪੁੱਛਗਿੱਛ ਜਾਰੀ ਹੈ। ਇਹ ਬਿਲਕੁਲ ਜਦੋਂ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਸਕਾਂਗੇ ਪ੍ਰੋਪਰ, ਬਿਕਾਜ਼ ਇਹਨਾਂ ਦੀ ਪੁੱਛਗਿੱਛ ਕਰਨ ਦੇ ਵਿੱਚ ਹੀ ਸਾਨੂੰ ਦਿੱਕਤ ਆ ਰਹੀ ਹੈ। ਉਹ ਸਾਡੀ ਗੱਲ ਸੁਣ ਨਹੀਂ ਪਾ ਰਿਹਾ ਤੇ ਉਹ ਆਪ ਬੋਲ ਨਹੀਂ ਪਾ ਰਿਹਾ, ਤੇ ਇਸ ਕਰਕੇ ਸਾਨੂੰ ਦਿੱਕਤ ਆ ਰਹੀ ਹੈ। ਜਦੋਂ ਅਸੀਂ ਪ੍ਰੋਪਰ ਇਹਦੀ ਪੁੱਛਗਿੱਛ ਸਸਟੇਨਡ ਕਰਾਂਗੇ ਤਾਂ ਹੀ ਉਹਦੇ ਵਿੱਚ ਸਾਨੂੰ ਫਰਦਰ ਜਿਹੜੀ ਹੈ ਇਹਦੀ ਗੱਲ ਦੀ ਤਹਿ ਤੱਕ ਜਾ ਪਾਵਾਂਗੇ। ਬਿਲਕੁਲ ਅਸੀਂ ਜਲਦੀ ਇਹਦੀ FIR ਅਸੀਂ ਲੌਂਚ ਕਰ ਰਹੇ ਹਾਂ। ਹੋ ਸਕਦਾ ਦੇਖੋ, ਜਿਹੜਾ ਵੀ ਬੰਦੇ ਨੇ ਇਹ ਕਾਰਾ ਕਰਵਾਇਆ, ਇਹ ਹੋ ਸਕਦਾ ਹੈ ਕਿ ਉਹਨੇ ਆਪਣੀ ਪਹਿਚਾਣ ਛੁਪਾਉਣ ਵਾਸਤੇ ਤੇ ਇਹੋ ਜਿਹੇ ਇੱਕ ਵਿਅਕਤੀ ਨੂੰ ਵਰਤਿਆ ਜਿਹੜਾ ਬੋਲ ਨਹੀਂ ਸਕਦਾ। ਅਸੀਂ ਬੜੀ ਹੀ ਮਿਹਨਤ ਦੇ ਨਾਲ ਇਹ ਲੜਾਈ ਲੜੀ ਤੇ ਲੜਦੇ ਰਹੇ, ਔਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਗਵਾਹੀਆਂ ਦੇਣ ਲਈ ਅਦਾਲਤਾਂ ਤੱਕ ਲੈ ਕੇ ਜਾਂਦੇ ਰਹੇ। ਲੇਕਿਨ ਬਹੁਤ ਹੀ ਦੁਖਦਾਈ ਪੱਖ ਹੈ ਕਿ ਅੱਜ ਉਹਨਾਂ ਨੂੰ ਸੱਜਣ ਕੁਮਾਰ, ਜਿਹੜਾ ਕਾਂਗਰਸੀ ਆਗੂ ਹੈ, ਇਹਨਾਂ ਦੋਨਾਂ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਨਵੰਬਰ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਦਿੱਲੀ ਦੇ ਵਿਕਾਸਪੁਰੀ ਅਤੇ ਜਨਕਪੁਰੀ ਇਲਾਕਿਆਂ ਵਿੱਚ ਹੋਏ ਕਤਲਾਂ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੇ ਡੂੰਘੇ ਰੋਸ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪੀਰ ਮੁਹੰਮਦ, ਜਿਨ੍ਹਾਂ ਨੇ ਫੈਡਰੇਸ਼ਨ ਦੇ ਮੁਖੀ ਵਜੋਂ ਦਹਾਕਿਆਂ ਤੱਕ 1984 ਦੇ ਇਨਸਾਫ ਲਈ ਕਾਨੂੰਨੀ ਲੜਾਈ ਲੜੀ ਹੈ, ਉਹਨਾਂ ਨੇ ਕਿਹਾ ਕਿ ਇਹ ਫੈਸਲਾ ਉਹਨਾਂ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ ਜੋ ਪਿਛਲੇ 41 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾ ਕੇ ਇਹ ਕਤਲੇਆਮ ਕਰਵਾਇਆ ਸੀ। ਅਜਿਹੇ ਗੰਭੀਰ ਮਾਮਲੇ ਵਿੱਚ ਉਸ ਨੂੰ ਬਰੀ ਕਰਨਾ ਜਾਂਚ ਏਜੰਸੀਆਂ ਦੀ ਢਿੱਲੀ ਪੈਰਵੀ ਅਤੇ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ। ਪੀਰ ਮੁਹੰਮਦ ਨੇ ਮੰਗ ਕੀਤੀ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਸਰਕਾਰ ਇਸ ਫੈਸਲੇ ਵਿਰੁੱਧ ਤੁਰੰਤ ਉੱਚ ਅਦਾਲਤ ਵਿੱਚ ਸਖਤ ਅਪੀਲ ਦਾਇਰ ਕਰਨ ਤਾਂ ਜੋ ਦੋਸ਼ੀਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਸਕੇ।
ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਹਮੇਸ਼ਾ 1984 ਦੇ ਪੀੜਤਾਂ ਦੇ ਹੱਕ ਵਿੱਚ ਖੜਾ ਹੈ ਅਤੇ ਅਸੀਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇਖਣ ਤੱਕ ਆਪਣੀ ਲੜਾਈ ਜਾਰੀ ਰੱਖਾਂਗੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੱਕ ਸਾਡਾ ਇੱਕੋ ਇੱਕ ਮਕਸਦ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਰਿਹਾ ਹੈ। ਅਸੀਂ ਇਸ ਨਾਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਕੌਮ ਦੀ ਆਵਾਜ਼ ਨੂੰ ਹਰ ਮੰਚ ਤੇ ਬੁਲੰਦ ਕਰਾਂਗੇ। ਸਿੱਖ ਕੌਮ ਲਈ ਅੱਜ ਦਾ ਦਿਨ ਫਿਰ ਬਹੁਤ ਮੰਦਭਾਗਾ ਰਿਹਾ, ਕਿਉਂਕਿ ਜਦੋਂ ਵਿਕਾਸਪੁਰੀ ਜਨਕਪੁਰੀ 2 ਕੇਸਾਂ ਦੇ ਵਿੱਚੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ। ਅਸੀਂ ਬੜੀ ਹੀ ਮਿਹਨਤ ਦੇ ਨਾਲ ਇਹ ਲੜਾਈ ਲੜੀ ਤੇ ਲੜਦੇ ਰਹੇ ਔਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਗਵਾਹੀਆਂ ਦੇਣ ਲਈ ਅਦਾਲਤਾਂ ਤੱਕ ਲੈ ਕੇ ਜਾਂਦੇ ਰਹੇ, ਲੇਕਿਨ ਬਹੁਤ ਹੀ ਦੁਖਦਾਈ ਪੱਖ ਹੈ ਕਿ ਅੱਜ ਉਹਨਾਂ ਨੂੰ ਸੱਜਣ ਕੁਮਾਰ ਜਿਹੜਾ ਕਾਂਗਰਸੀ ਆਗੂ ਹੈ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ। ਇਹ ਕੇਸ ਜਿਸ ਦੇ ਵਿੱਚ ਹਰਵਿੰਦਰ ਸਿੰਘ ਕੋਹਲੀ ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਪਿਤਾ ਜੀ ਸਰਦਾਰ ਸੋਹਣ ਸਿੰਘ ਔਰ ਉਹਨਾਂ ਦੇ ਜੀਜਾ ਜੀ ਸਰਦਾਰ ਅਵਤਾਰ ਸਿੰਘ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ। ਤੇ ਇਹ ਲੜਾਈ ਲੜਦਿਆਂ 2015 ਦੇ ਵਿੱਚ ਮੌਜੂਦਾ ਹਕੂਮਤ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਨੇ ਇੱਕ SIT ਵੀ ਬਣਾਈ ਸੀ, ਤਾਂ ਫਿਰ ਇਹ ਕੇਸ ਰੀਓਪਨ ਹੋਇਆ ਸੀ ਤੇ ਇਸ ਕੇਸ ਦੇ ਵਿੱਚ ਗਵਾਹੀਆਂ ਵੀ ਹੋਈਆਂ, ਜਿੰਨੇ ਵੀ ਸਾਡੇ ਕੋਲ ਸਬੂਤ ਸੀ ਉਹ ਵੀ ਪੇਸ਼ ਕੀਤੇ, ਪਰ ਉਸ ਦੇ ਬਾਵਜੂਦ ਅੱਜ ਹੇਠਲੀ ਅਦਾਲਤ ਤੋਂ ਇੱਕ ਵਾਰ ਫਿਰ ਕਾਂਗਰਸੀ ਆਗੂ ਸੱਜਣ ਕੁਮਾਰ ਬਰੀ ਹੋ ਗਿਆ। ਸੋ ਅਸੀਂ ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਇਸ ਦੀ ਅਪੀਲ ਕਰਾਂਗੇ, ਕਿਉਂਕਿ ਸੱਜਣ ਕੁਮਾਰ ਨੂੰ ਪਹਿਲਾਂ ਵੀ 2013 ਦੇ ਵਿੱਚ ਇਸੇ ਤਰ੍ਹਾਂ ਬਰੀ ਕੀਤਾ ਗਿਆ ਸੀ। ਫਿਰ ਜਦੋਂ ਅਸੀਂ ਉੱਚ ਅਦਾਲਤ ਤੱਕ ਕੇਸ ਲੈ ਕੇ ਗਏ ਸੀ ਤਾਂ ਉਸ ਦੇ ਵਿੱਚ ਉਹਨੂੰ ਜਿਹੜੀ ਟਿਲ ਡੈਥ ਤੱਕ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸੋ ਅਸੀਂ ਆਸ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਵੀ ਕਾਨੂੰਨੀ ਪ੍ਰਕਿਰਿਆ ਦੇ ਦਰਮਿਆਨ ਅਸੀਂ ਉੱਚ ਅਦਾਲਤਾਂ ਤੱਕ ਪਹੁੰਚ ਕਰਾਂਗੇ, ਪਰ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਬਣਾਇਆ ਜਾਵੇ ਔਰ ਤਮਾਮ ਦੋਸ਼ੀ ਜਿਹੜੇ ਜਗਦੀਸ਼ ਟਾਈਟਲਰ, ਕਮਲਨਾਥ ਹੈ, ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹੈ, ਤਾਂ ਹੀ ਸਿੱਖ ਕੌਮ ਦੇ ਅੱਲੇ ਜ਼ਖਮਾਂ ਦੇ ਉੱਪਰ ਮਲਮ ਲੱਗ ਸਕਦੀ ਹੈ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਫੌਜ ਦੀ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 10 ਜਵਾਨ ਸ਼ਹੀਦ ਹੋ ਗਏ ਅਤੇ 9 ਹੋਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਭੱਦਰਵਾਹ ਚੰਬਾ ਅੰਤਰਰਾਜੀ ਸੜਕ ਤੇ ਖੰਨੀ ਟੋਪ ਦੇ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਬੁਲਟ ਪ੍ਰੂਫ ਗੱਡੀ ਵਿੱਚ ਜਵਾਨ ਸਵਾਰ ਸਨ ਅਤੇ ਇਹ ਇੱਕ ਉੱਚੀ ਚੌਂਕੀ ਵੱਲ ਜਾ ਰਹੀ ਸੀ। ਉਹਨਾਂ ਕਿਹਾ ਕਿ ਡਰਾਈਵਰ ਨੇ ਗੱਡੀ ਤੇ ਕੰਟਰੋਲ ਗਵਾ ਦਿੱਤਾ ਅਤੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗੀ। ਅਧਿਕਾਰੀਆਂ ਨੇ ਕਿਹਾ ਕਿ ਫੌਜ ਅਤੇ ਪੁਲਿਸ ਨੇ ਤੁਰੰਤ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਹੈ ਅਤੇ 4 ਜਵਾਨ ਸ਼ਹੀਦ ਹੋ ਗਏ ਹਨ। ਉਹਨਾਂ ਕਿਹਾ ਕਿ 9 ਹੋਰ ਸੈਨਿਕ ਜ਼ਖਮੀ ਹੋਏ ਹਨ ਅਤੇ ਉਹਨਾਂ ਵਿੱਚੋਂ 3 ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਸਨ, ਉਹਨਾਂ ਨੂੰ ਵਿਸ਼ੇਸ਼ ਇਲਾਜ ਲਈ ਉਧਮਪੁਰ ਦੇ ਫੌਜੀ ਹਸਪਤਾਲ ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ। ਭਾਰਤੀ ਫੌਜ ਨੇ ਸਿੱਖ ਫੌਜੀਆਂ ਦੀ ਘਟ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਈ ਹੈ ਅਤੇ ਭਾਰਤੀ ਫੌਜ ਨੇ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ। ਇੱਕ ਅਧਿਕਾਰਤ ਬਿਆਨ ਵਿੱਚ ਫੌਜ ਨੇ ਸਿੱਖ ਰੈਜੀਮੈਂਟ ਨੂੰ ਭਾਰਤੀ ਫੌਜ ਦੀਆਂ ਸਭ ਤੋਂ ਵਕਾਰੀ ਅਤੇ ਵਿਲੱਖਣ ਰੈਜੀਮੈਂਟਾਂ ਵਿੱਚੋਂ ਇੱਕ ਦੱਸਿਆ ਅਤੇ ਨੌਜਵਾਨ ਪੰਜਾਬੀਆਂ ਨੂੰ ਆਪਣੀ ਸ਼ਾਨਦਾਰ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਅਜਿਹੀ ਵਕਾਰੀ ਰੈਜੀਮੈਂਟ ਵਿੱਚ ਸੇਵਾ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੈ। ਸੀਨੀਅਰ ਫੌਜੀ ਅਧਿਕਾਰੀਆਂ ਨੇ ਪਹਿਲਾਂ ਪੰਜਾਬ ਤੋਂ ਘਟ ਰਹੀ ਭਰਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਅਪ੍ਰੈਲ 2025 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਮੁੱਦੇ ਨੂੰ ਸਵੀਕਾਰ ਕੀਤਾ ਸੀ ਅਤੇ ਉਹਨਾਂ ਨੇ ਨੌਜਵਾਨਾਂ ਦੇ ਵਿਦੇਸ਼ ਜਾਣ ਅਤੇ ਨਸ਼ਿਆਂ ਦੀ ਆਦਤ ਨੂੰ ਇਸ ਦਾ ਕਾਰਨ ਦੱਸਿਆ ਸੀ। ਭਾਰਤੀ ਫੌਜ ਨੇ ਜ਼ੋਰ ਦੇ ਕੇ ਕਿਹਾ ਕਿ ਰੈਜੀਮੈਂਟ ਦੇ ਮਾਰਸ਼ਲ ਫਲਸਫੇ ਦੀਆਂ ਜੜ੍ਹਾਂ 6ਵੇਂ ਸਿੱਖ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਹਨ ਅਤੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਕਿ ਹਿੰਮਤ, ਅਨੁਸ਼ਾਸਨ ਅਤੇ ਕੁਰਬਾਨੀ ਦੇ ਸਿਧਾਂਤ ਸਿੱਖ ਸੈਨਿਕਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਸਿੱਖ ਰੈਜੀਮੈਂਟ ਦੇ ਬਹੁਤ ਸਾਰੇ ਸਿਪਾਹੀ ਜੂਨੀਅਰ ਕਮਿਸ਼ਨ ਅਫਸਰ ਅਤੇ ਕਮਿਸ਼ਨ ਅਫਸਰ ਦੇ ਅਹੁਦਿਆਂ ਤੱਕ ਪਹੁੰਚ ਗਏ ਹਨ। ਲੀਡਰਸ਼ਿਪ ਅਤੇ ਪੇਸ਼ੇਵਰਤਾ ਦੀਆਂ ਉਦਾਹਰਨਾਂ ਕਾਇਮ ਕਰਦੇ ਹੋਏ ਫੌਜ ਨੇ ਤਕਨਾਲੋਜੀ, ਖੇਡਾਂ ਅਤੇ ਵਿਸ਼ੇਸ਼ ਖੇਤਰਾਂ ਵਿੱਚ ਮੌਕਿਆਂ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਵਰਦੀ ਵਿੱਚ ਸੇਵਾ ਕਰਨ ਨਾਲ ਪੇਸ਼ੇਵਰ ਵਿਕਾਸ ਅਤੇ ਪਰਿਵਾਰਕ ਸੁਰੱਖਿਆ ਦੋਵਾਂ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨਾਲ ਨਜਿੱਠਣ ਲਈ ਪਾਰਟੀ ਹਾਈ ਕਮਾਨ ਨੇ ਮੰਥਨ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਦਿੱਲੀ ਵਿਚਲੀ ਰਿਹਾਇਸ਼ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਸ਼ਾਮਿਲ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਫਾਈਲ ਸਮੇਤ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਜੇਂਦਰ ਸਿੰਘ ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਆਦਿ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ। ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਲੈ ਕੇ ਸਭਨਾਂ ਆਗੂਆਂ ਨੂੰ ਹਾਈ ਕਮਾਨ ਸੁਣੇਗੀ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਆਗੂਆਂ ਨੂੰ ਜਨਤਕ ਤੌਰ ਤੇ ਇੱਕ ਦੂਸਰੇ ਖਿਲਾਫ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾਵੇਗਾ। ਦੱਸ ਦਈਏ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪ੍ਰਮੁੱਖ ਅਹੁਦਿਆਂ ਤੇ ਦਲਿਤ ਵਰਗ ਦੀ ਅਣਦੇਖੀ ਵਾਲੇ ਬਿਆਨ ਨੂੰ ਲੈ ਕੇ ਕਈ ਦਿਨਾਂ ਤੋਂ ਪਾਰਟੀ ਅੰਦਰ ਕਾਫੀ ਕਲੇਸ਼ ਛਿੜਿਆ ਹੋਇਆ ਹੈ।